अस्सलाम वालेकुम जी। मैं डॉक्टर सैयद अख्तर अली शाह ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਾਸੀਓ, ਇਸ ਤਰ੍ਹਾਂ ਜਿੱਥੇ ਜਿੱਥੇ ਦੁਨੀਆ 'ਚ ਪੰਜਾਬੀ ਵਸਦੇ ਹੋ, ਸਾਰੇ ਖੁਸ਼ ਰਹੋ, ਆਬਾਦ ਰਹੋ। ਮੈਂ ਮਤਵੱਜੋ ਹਾਂ ਉਹਨਾਂ ਲੋਕਾਂ ਨਾਲ ਜਿਹੜੇ ਸਾਡੇ ਪਾਕਿਸਤਾਨ ਇੰਡੀਅਨ ਦੇ ਪੰਜਾਬ ਵਿੱਚ ਮਤਲਬ ਲਹਿੰਦੇ ਚੜ੍ਹਦੇ ਪੰਜਾਬ 'ਚੋਂ ਆਬਾਦ ਹੋ। ਅੱਜ ਕੱਲ੍ਹ ਬਰਸਾਤ ਦਾ ਮੌਸਮ ਚੱਲ ਰਿਹਾ ਅਤੇ ਇਸ ਮੌਸਮ ਵਿੱਚ ਕੁਝ ਮਖਸੂਸ ਬਿਮਾਰੀਆਂ ਨੇ ਜਿਹੜੀਆਂ ਸਾਡੇ ਇਲਾਕਿਆਂ 'ਤੇ ਮੌਜੂਦ ਨੇ। ਹੋ ਸਕਦਾ ਸਾਡੇ ਪਾਕਿਸਤਾਨ ਦੇ ਬਾਕੀ ਇਲਾਕਿਆਂ 'ਚ ਵੀ ਪਾਈ ਜਾਂਦੀਆਂ ਨੇ, ਇੰਡੀਆ 'ਚ ਵੀ ਇਸੇ ਤਰ੍ਹਾਂ ਪਾਈਆਂ ਜਾਂਦੀਆਂ ਹੋਣ, ਜਿਨ੍ਹਾਂ ਵਿੱਚੋਂ ਸਭ ਤੋਂ ਫਰਿਸ ਜਿਹੜੀ ਹੈ ਉਹ ਡੈਂਗੀ ਹੈ। ਡੈਂਗੀ ਪੜ੍ਹ ਲਓ, ਕੁਛ ਲੋਕ ਡੈਂਗੂ ਪੜ੍ਹਦੇ ਨੇ, ਉਹ ਕਹਿ ਲਓ ਮਲੇਰੀਆ ਹੈ, ਤੀਸਰਾ ਟਾਈਫਾਈਡ ਹੈ। ਉਸ ਤੋਂ ਬਾਅਦ ਫਿਰ ਬੱਚਿਆਂ ਵਿੱਚ ਆ ਜਾਓ ਤਾਂ ਫਿਰ ਉਹਨਾਂ ਦੇ ਅੱਖਾਂ ਖਰਾਬ ਹੋ ਜਾਂਦੀਆਂ ਨੇ, ਕੰਜਕਟਾਵਾਇਟਸ ਬੋਲਦੇ ਨੇ, ਵਾਇਰਲ ਬੈਕਟੀਰੀਅਲ ਦੋਵੇਂ ਹੋ ਸਕਦੇ ਨੇ, ਕਈ ਵਾਰੀ ਖਸਰੇ ਦੀ ਬਿਮਾਰੀ ਵੀ ਆ ਜਾਂਦੀ ਹੈ। ਠੀਕ ਹੈ, ਅਤੇ ਇਹਦੇ ਵਿੱਚ ਇਹਤਿਆਤ ਕਰਨ ਦੀ, ਬਹੁਤ ਜ਼ਿਆਦਾ ਇਹਤਿਆਤ ਕਰਨ ਦੀ ਜ਼ਰੂਰਤ ਹੈ। ਇਤਨਾ ਵੱਡਾ ਕੰਮ ਕੋਈ ਨਹੀਂ। ਤੁਸੀਂ ਅਗਰ ਬਾਹਰ ਵੀ ਸੌਣਾ, ਜਿਵੇਂ ਅਕਸਰ ਸਾਡੇ ਪਿੰਡਾਂ ਥਾਵਾਂ 'ਤੇ ਡੇਰਿਆਂ ਵਾਲੇ ਜਿਹੜੇ ਨੇ ਬਾਹਰ ਮੰਜੀ ਡਾਹ ਲੈਂਦੇ, ਅਤੇ ਅੱਜ ਕੱਲ੍ਹ ਮੱਛਰਦਾਨੀਆਂ ਆਰਾਮ ਨਾਲ ਮਿਲ ਜਾਂਦੀਆਂ, ਬੜੀਆਂ ਸਸਤੀਆਂ ਹੁੰਦੀਆਂ ਨੇ, ਔਰ ਉਹ ਤੁਸੀਂ ਖਰੀਦ ਲਓ। ਉਹਦੀ ਇਹਦੇ ਨਾਲ ਮੱਛਰ ਜੋ ਉਹਦੇ ਅੰਦਰੋਂ ਵੀ ਭਜਾਣਾ ਨੇ, ਤਾਂ ਪੁਰਾਣਾ ਦੇਸੀ ਤਰੀਕਾ ਇਸਤੇਮਾਲ ਹੁੰਦਾ ਸੀ, ਧੂਣੀ ਦੇ ਲਓ, ਗੋਹੇ ਨਾਲ ਅੱਗ ਲਾ ਕੇ ਉਹਦਾ ਧੂੰਆਂ ਜਿਹਾ ਬਣਾ ਕੇ ਉਹ ਦੇ ਲਓ, ਉਹਦੇ ਨਾਲ ਮੱਛਰ ਨੱਸ ਜਾਂਦਾ। ਉਹ ਕਰ ਲਓ। ਅਗਰ ਤੁਸੀਂ ਸਪਰੇਅ ਨਹੀਂ ਇਸਤੇਮਾਲ ਕਰ ਸਕਦੇ ਮੱਛਰ ਮਾਰਦੇ, ਅਤੇ ਅੱਛੀ ਤਰ੍ਹਾਂ ਉਹਨੂੰ ਝਾੜ ਕੇ ਉਹਨੂੰ ਉਹਦੇ ਵਿੱਚ ਰਾਤੀ ਸੁੱਤਾ, ਤਾਂ ਕਿ ਤੁਸੀਂ ਮਲੇਰੀਆ ਅਤੇ ਡੈਂਗੀ ਤੋਂ ਬਚ ਸਕੋ। ਅਤੇ ਉਸ ਤੋਂ ਬਾਅਦ ਦੂਸਰਾ, ਗੈਦਰਿੰਗ ਜ਼ਿਆਦਾ ਨਾ ਕਰੋ। ਅੱਜ ਕੱਲ੍ਹ ਜਿਸ ਤਰ੍ਹਾਂ ਪਾਰਟੀਆਂ ਹੁੰਦੀਆਂ ਨੇ, ਸ਼ਾਦੀਆਂ 'ਤੇ ਵੀ ਜਾਓ ਤਾਂ ਬਹੁਤ ਇਹਤਿਆਤ ਦੀ ਲੋੜ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਜਿੱਥੇ ਵੀ ਕੋਈ ਥੋੜ੍ਹੀ ਜਿਹੀ ਵੀ ਗਰਮੀ ਹਬਸ ਹੁੰਦੀ, ਬੱਚਿਆਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ, ਉਹ ਇੱਕ ਤੋਂ ਫਿਰ ਦੂਜੇ ਨੂੰ, ਦੂਜੇ ਤੀਜੇ ਨੂੰ, ਇਸੇ ਤਰ੍ਹਾਂ ਇੱਕ ਨੂੰ ਖਸਰਾ ਨਿਕਲਦਾ ਤਾਂ ਉਹ ਵੀ ਅੱਗੇ ਫੈਲਦਾ ਜਾਂਦਾ। ਉਸ ਤੋਂ ਬਾਅਦ ਰਹੀ ਗੱਲ ਟਾਈਫਾਈਡ ਦੀ, ਤਾਂ ਉਹ ਜ਼ਿਆਦਾਤਰ ਖਾਣ ਪੀਣ ਦੀਆਂ ਚੀਜ਼ਾਂ ਤੋਂ ਹੁੰਦਾ। ਠੀਕ ਹੈ, ਸਾਡੇ ਕਿਉਂਕਿ ਆਂਦਰਾਂ ਦੀ ਉਹ ਬਿਮਾਰੀ ਹੈ। ਉਹਦੇ ਵਿੱਚ ਇਹ ਕੋਸ਼ਿਸ਼ ਕੀਤੀ ਕਿ ਅੱਜ ਕੱਲ੍ਹ ਗੋਸ਼ਤ ਜ਼ਰਾ ਘੱਟ ਖਾ ਸਕੋ ਤਾਂ ਘੱਟ ਖਾਓ, ਨਹੀਂ ਤਾਂ ਅਗਰ ਖਾਓ ਤਾਂ ਅੱਛੀ ਤਰ੍ਹਾਂ ਪੱਕਿਆ ਖਾਓ, ਬਾਹਰੋਂ ਖਾਣੇ ਕਮ ਖਾਓ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ। ਉਹ ਮੇਰੇ ਭੈਣ ਭਰਾ ਜਿਹੜੇ ਮੁੰਜੀ ਲਾ ਰਹੇ ਨੇ, ਹੱਥਾਂ ਦੇ ਨਾਲ ਲਾ ਰਹੇ ਨੇ, ਉਹਨਾਂ ਵਾਸਤੇ ਇਹ ਇਹਤਿਆਤ ਦੀ ਜ਼ਰੂਰਤ ਹੈ ਕਿ ਮੇਰੇ ਭਾਈ ਵੇਖ ਲਓ, ਮੌਸਮ ਵੇਖ ਕੇ ਉਸ ਹਿਸਾਬ ਨਾਲ ਕੰਮ ਕਰਿਓ। ਜ਼ਿਆਦਾ ਬਬਰ ਸ਼ੇਰ ਬਣਨ ਦੀ ਲੋੜ ਨਹੀਂ ਹੈ। ਠੀਕ ਹੈ, ਅਗਰ ਧੁੱਪ ਬਹੁਤ ਤੇਜ਼ ਹੋਵੇ, ਪਾਣੀ ਗਰਮ ਹੋ ਜਾਏ, ਤਾਂ ਥੋੜ੍ਹਾ ਰੈਸਟ ਕਰ ਲਓ ਜਾਂ ਪਾਣੀ ਤਾਜ਼ਾ ਕਰ ਲਓ। ਅਕਸਰ ਪਿੰਡਾਂ ਥਾਵਾਂ ਤੋਂ ਹੁੰਦਾ ਹੈ ਕਿ ਸੁਬਾਹ ਮੁੰਜੀ ਜਿਸ ਲਾਉਣਾ ਸ਼ੁਰੂ ਕਰਦੇ ਨੇ, ਨਾਲ ਹੀ ਟਿਊਬਵੈੱਲ ਜਾਂ ਪਾਣੀ ਨਹਿਰੀ ਚਲਾ ਦਿੰਦੇ ਨੇ, ਤਾਂ ਕਿ ਪਾਣੀ ਜਿਹੜਾ ਖੜ੍ਹਾ ਉਹਦੀ ਦਰਜਾ ਹਰਾਰਤ ਕਮ ਹੋ ਜਾਏ, ਪਾਣੀ ਠੰਡਾ ਹੋ ਜਾਏ, ਔਰ ਮੁੰਜੀ ਲਾਉਣੀ ਆਸਾਨ ਹੋ ਜਾਏ। ਠੀਕ ਹੋ ਗਿਆ। ਇਹ ਇਹਤਿਆਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਤੁਸੀਂ ਇਹਨਾਂ ਇਹਤਿਆਤ 'ਤੇ ਅਮਲ ਕਰਕੇ ਦਵਾਈਆਂ ਤੋਂ ਬਚ ਸਕਦੇ ਹੋ। ਖੁਸ਼ ਰਹੋ, ਆਬਾਦ ਰਹੋ, ਵਸਦੇ ਰਹੋ।